ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਤੇ ਭਿਆਨਕ ਤਰਾਸਦੀ ਤੋਂ। ਪੰਜਾਬ ਦੇ ਹੜ੍ਹਾਂ ਤੋਂ ਆਪਾਂ ਸ਼ੁਰੂਆਤ ਕਰੀਏ। ਹੜ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਉਹ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਲਗਭਗ ਵੱਧ ਤੋਂ ਬੱਤਰ ਹੋ ਚੁੱਕੇ ਨੇ। ਲੋਕਾਂ ਦਾ ਜਾਨ ਮਾਲ ਦਾ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ। ਇਹਨਾਂ ਵੱਧ ਤੋਂ ਬੱਤਰ ਹੋਇਆਂ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਲਾਪਤਾ ਨੇ। ਬਿਲਕੁਲ ਪ੍ਰਵੀਨ ਜੀ, ਪੰਜਾਬ ਸਰਕਾਰ ਲਗਭਗ ਪੂਰੀ ਤਰ੍ਹਾਂ ਲਾਪਤਾ ਹੈ ਜੀ। ਇਸ ਸਮੇਂ ਜਦੋਂ ਪੰਜਾਬ ਇਸ ਆਫਤ ਚ ਘਿਰਿਆ ਤੇ ਆਪਣਾ ਸਿਰ ਆਪ ਹੀ ਕੱਜ ਰਿਹਾ ਹੈ। ਜੀ। ਪਿੰਡਾਂ ਦੇ ਲੋਕ ਆਪਣਾ ਦਰਦ ਭੁੱਲ ਕੇ ਨਾਲ ਦੇ ਸਾਥੀਆਂ ਨੂੰ ਬਚਾਉਣ ਚ ਜੁਟੇ ਨੇ। ਇਹੀ ਪੰਜਾਬ ਦੀ ਤਾਕਤ ਹੈ ਜਿਹੜੀ ਉਹਨੂੰ ਇਹਨਾਂ ਮੁਸ਼ਕਲਾਂ ਚੋਂ ਵੀ ਕੱਢ ਲਿਆਉਂਦੀ ਹੈ ਕਿ ਅਜੇ ਸਾਡੀ ਸਾਂਝੀ ਵਾਲਤਾ ਏਕਾ ਇਸ ਰਾਜਨੀਤੀ ਦੇ ਬਾਵਜੂਦ ਕਾਇਮ। ਜੀ ਬਿਲਕੁਲ। ਪਿੰਡਾਂ ਦੇ ਲੋਕਾਂ ਨੇ ਆਪਣੀ ਸਿਆਸਤ ਨੂੰ, ਆਪਣੀਆਂ ਪਾਰਟੀਆਂ ਨੂੰ, ਆਪਣੇ ਧੜਿਆਂ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਸਾਰੇ ਆਪੋ ਤਾਪੀ ਦੇ ਵਿੱਚ ਇੱਕ ਦੂਏ ਨੂੰ ਬਚਾਉਣ 'ਚ ਜੁਟ ਗਏ ਨੇ। ਜੀ ਬਿਲਕੁਲ। ਜਾਂਦੇ ਨੇ, ਇਹ ਨਹੀਂ ਗਾ ਕਿ ਮੰਤਰੀ ਸਾਹਿਬ ਨਹੀਂ ਜਾਂਦੇ। ਬਕਾਇਦਾ ਤੌਰ ਤੇ ਪੰਜਾਬ ਸਰਕਾਰ ਵੱਲੋਂ ਪੋਸਟਰ, ਇਸ਼ਤਿਹਾਰ ਜਾਰੀ ਹੋ ਰਹੇ ਨੇ ਕਿ ਇਸ ਖੇਤਰ 'ਚ ਆਹ ਮੰਤਰੀ ਜੀ, ਇਸ ਖੇਤਰ ਦਾ MLA ਜੀ ਆਹ ਦੌਰਾ ਕਰਨਗੇ ਜੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ। ਸੋ ਉਸ ਦੌਰੇ ਨੂੰ ਕਰਨਾ ਕੀ ਹੈ ਜੀ, ਮੈਨੂੰ ਨਹੀਂ ਪਤਾ। ਉਹ ਦੌਰਾ ਕਿਉਂ ਨਹੀਂ ਪੈਂਦਾ ਸਰਕਾਰ ਨੂੰ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੀ ਜਿਹੇ ਹਾਲ ਨੇ ਇਹਨਾਂ ਨੂੰ। ਫਿਰ ਜੀ ਮੰਤਰੀ ਸਾਹਿਬ ਆਏ ਤੇ ਉਹਨਾਂ ਦੀ ਕਿਸ਼ਤੀਆਂ ਦਾ ਪ੍ਰਬੰਧ ਹੋਇਆ। ਕਿਸ਼ਤੀ 'ਚ ਮੰਤਰੀ ਸਾਹਿਬ ਸਵਾਰ ਹੋ ਰਹੇ ਨੇ, ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਆ। ਮੰਤਰੀ ਨੂੰ ਕਿਸ਼ਤੀ ਤੇ ਚੜਾਉਣ ਲੱਗਿਆ ਸਾਥੀ ਕਹਿ ਰਹੇ ਨੇ ਕੈਮਰੇ ਵਾਲੇ, ਤੂੰ ਦੂਈ ਕਿਸ਼ਤੀ 'ਚ ਹੋ ਜਾ, ਦੂਈ ਕਿਸ਼ਤੀ 'ਚ ਕੈਮਰਾ ਗਲ 'ਚ ਲਟਕਾ ਲੈ। ਅੱਛਾ ਠੀਕ ਆ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਨਹੀਂ ਆਏ, ਲੋਕਾਂ ਦਾ ਦੁੱਖ ਬਣਾਉਣ ਨਹੀਂ ਆਏ, ਆਪਣੀਆਂ ਵੀਡੀਓ ਫੋਟੋਆਂ ਖਿਚਾਉਣ ਆਏ ਹੋ। ਸੋ ਇਹ ਤਾਂ ਸਥਿਤੀ ਹੈ ਜੀ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ, ਇਸ ਮੌਕੇ 250 ਤੋਂ ਵੱਧ ਪਿੰਡ, ਠੀਕ ਹੈ ਜੀ, ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਹੋਏ ਨੇ। 7 ਤੋਂ ਵੱਧ ਜ਼ਿਲ੍ਹਿਆਂ 'ਚ ਹਾਈ ਅਲਰਟ ਹੈ। ਠੀਕ ਹੈ। 12 ਤੋਂ ਵੱਧ ਜ਼ਿਲ੍ਹੇ ਪਾਣੀ ਦੀ ਮਾਰ ਹੇਠ ਨੇ, ਜਿਨ੍ਹਾਂ 'ਚੋਂ 7 ਜ਼ਿਲ੍ਹਿਆਂ 'ਚ ਹਾਈ ਅਲਰਟ ਹੈ। ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਕਿੰਨੀ ਹੈ, ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਸਮੁੱਚੇ ਪੰਜਾਬ ਦੇ ਸਕੂਲ ਬੰਦ ਕਰਨੇ ਪੈ ਗਏ ਸਰਕਾਰ ਨੂੰ। ਸਾਰੇ ਪ੍ਰਾਇਮਰੀ, ਸਰਕਾਰੀ, ਪ੍ਰਾਈਵੇਟ, ਜਿੰਨੇ ਵੀ ਤਰ੍ਹਾਂ ਸਕੂਲ ਨੇ, ਉਹ ਸਾਰੇ ਵਿੱਦਿਅਕ ਅਦਾਰੇ 30 ਤਰੀਕ ਤੱਕ ਬੰਦ ਕਰ ਦਿੱਤੇ ਗਏ ਨੇ। ਜੀ ਜੀ। ਤੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 48 ਤੋਂ 72 ਘੰਟਿਆਂ 'ਚ ਮੀਂਹ ਵੀ ਤੇਜ਼ ਆਊਗਾ ਤੇ ਡੈਮਾਂ ਦੇ ਗੇਟ ਖੁੱਲੇ ਹੋਏ ਨੇ। ਇਹਨਾਂ ਚਾਹੇ ਰਣਜੀਤ ਸਾਗਰ ਡੈਮ ਹੈ, ਚਾਹੇ ਭਾਖੜਾ, ਇਹ ਸਾਰਿਆਂ ਦੇ ਉਸੇ ਤਰ੍ਹਾਂ ਮਤਲਬ ਡੈਮਾਂ ਦੇ ਗੇਟ ਖੁੱਲੇ ਨੇ ਤੇ ਨਤੀਜਾ ਪੰਜਾਬ ਹੜ ਰਿਹਾ। ਹੁਣ ਇਹ ਸਭ ਦੇ ਦਰਮਿਆਨ ਮਤਲਬ ਕਿ ਗਵਾਂਢੀ ਸੂਬਿਆਂ ਤੋਂ ਵੀ, ਹਿਮਾਚਲ ਤੋਂ ਵੀ ਇਹੋ ਜਿਹੀਆਂ ਖਬਰਾਂ ਹੈ। ਜੰਮੂ ਕਸ਼ਮੀਰ ਵੀ ਮੈਂ ਦੇਖ ਰਿਹਾ ਸੀ, ਵੈਸ਼ਨੋ ਦੇਵੀ ਮਾਰਗ ਸਾਰਾ ਹੜ ਗਿਆ ਇਹਨਾਂ ਤੇ 9 ਤੋਂ ਲੈ ਕੇ 11 ਸ਼ਰਧਾਲੂਆਂ ਦੀ ਮੌਤ ਦੀ ਖਬਰ ਆ ਰਹੀ ਆ। 20 ਤੋਂ ਵੱਧ ਲੋਕ ਜ਼ਖਮੀ ਨੇ, ਅਜੇ ਹੋਰ ਦੱਬੇ ਵੀ ਹੋ ਸਕਦੇ ਨੇ ਕਹਿੰਦੇ। ਇਹ ਸਥਿਤੀ ਆ ਤੇ ਇਸ ਇੱਧਰ ਮੁੱਖ ਸਕੱਤਰ ਸਾਹਿਬ ਕਹਿੰਦੇ ਜੀ ਅਸੀਂ ਆਗਾਮੀ ਮੀਟਿੰਗ ਸੱਦ ਲਈ। BBM ਵੀ ਕਹਿੰਦੀ ਜੀ ਅਸੀਂ ਪਾਣੀ ਛੱਡਣ ਦੇ ਹਵਾਲੇ ਨਾਲ ਨਿਗਾਹ ਰੱਖ ਰਹੇ ਹਾਂ, ਹੈ ਨਾ। ਪਠਾਨਕੋਟ ਖੇਤਰ ਦੇ ਵਿੱਚ ਫੌਜ ਨੂੰ ਵੀ ਆਪਣੇ ਹੈਲੀਕਾਪਟਰਾਂ ਰਾਹੀਂ ਕੁਝ ਬੰਦੇ ਕੱਢਣੇ ਪਏ ਨੇ। ਤੇ ਇੱਥੋਂ ਅੰਦਾਜ਼ਾ ਲੱਗਦਾ ਸਥਿਤੀ ਕੀ ਆ ਜੀ। ਹੁਣ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੇ ਜੀ, ਸੌਰਵ ਭਾਰਦਵਾਜ, ਸ਼ਾਇਦ ਉਹ ਕੀ ਰਿਹਾ ਪਹਿਲਾਂ ਮੰਤਰੀ। ਹਾਂਜੀ, ਸੌਰਵ ਭਾਰਦਵਾਜ। ਬਿਲਕੁਲ, ਸੌਰਵ ਭਾਰਦਵਾਜ ਹੈ ਨਾ। ਉਹਦੇ ਟਿਕਾਣਿਆਂ ਤੇ ED ਨੇ ਰੇਡ ਮਾਰ ਲਈ ਜੀ। ਅੱਛਾ, ਕਹਿੰਦੇ ਜੀ ਉਹ ਪੁਰਾਣਾ ਮੰਤਰੀ ਹੁੰਦਿਆਂ ਕੋਈ ਹਸਪਤਾਲ ਦਾ ਘੁਟਾਲੇ ਦਾ ਮਾਮਲਾ। ਆਪ ਸਰਕਾਰ ਪੱਬਾਂ ਭਾਰ ਪ੍ਰਵੀਨ ਜੀ, ਜਦੇ ਬਿਆਨ, ਜਦੇ ਟਵੀਟ, ਜਦੇ ਜਦੇ ਬਦਲੇਖੋਰੀ ਦੀ ਭਾਵਨਾ ਜੀ। ਜੀ ਮਤਲਬ ਸੌਰਵ ਭਾਰਦਵਾਜ ਜ਼ਰੂਰੀ ਹੋ ਗਿਆ, ਪੰਜਾਬ ਜ਼ਰੂਰੀ ਨਹੀਂਗਾ। ਪੰਜਾਬ ਜ਼ਰੂਰੀ ਨਹੀਂ, ਸਹੀ ਗੱਲ। ਕਿੰਨੇ ਕੁ ਤੁਹਾਡੇ ਟਵੀਟ ਆਏ, ਕਿੰਨੀਆਂ ਕੁ ਤੁਹਾਡੀਆਂ ਕੇਂਦਰ ਚਿੱਠੀਆਂ। ਘੱਟੋ ਘੱਟ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਜੇ ਹੁਣ ਨਹੀਂ ਹੜ੍ਹ ਰੋਕ ਪਾ ਰਹੇ, ਉਹਨਾਂ ਨੂੰ ਮੁੜ ਕੇ ਪੈਰਾਂ ਸਿਰ ਕਰਨ ਦੇ ਲਈ ਕੋਈ ਯੋਜਨਾ ਐਲਾਨੀ, ਕੋਈ ਪ੍ਰੋਗਰਾਮ ਲੀਕਿਆ, ਕੋਈ ਲੋਕਾਂ ਨੂੰ ਇਹ ਕਿਹਾ ਕਿ ਫਿਕਰ ਨਾ ਕਰੋ, ਨੁਕਸਾਨ ਹੋ ਗਿਆ, ਉਹਦੀ ਭਰਪਾਈ ਇਸ ਤਰ੍ਹਾਂ ਮੈਂ ਕਰੂੰਗਾ। ਕੋਈ ਰਾਹਤ ਪੈਕੇਜ, ਜੇ ਨਹੀਂ 4 ਦਾਣੇ ਹੈਗੇ ਤਾਂ ਜਾਓ ਦਿੱਲੀ, ਭੰਨੋ ਬੂਹੇ, ਪੁੱਛੋ ਉਹਨਾਂ ਨੂੰ ਕਿ ਇਹ ਵੀ ਪੰਜਾਬ ਹਿੱਸਾ ਨਹੀਂਗਾ ਮੁਲਕ ਦਾ, ਕਿੱਥੇ ਆ ਰਾਹਤ ਪੈਕੇਜ। ਹੁਣ BJP ਇੱਥੇ ਰਾਜਨੀਤਿਕ ਵਿਸਾਦ ਵਿਛਾਉਣ ਨੂੰ ਫਿਰਦੀ ਆ। ਹੁਣ ਤਾਰ ਕੇ ਪਜਾਮਾ ਮੋਢੇ ਤੇ ਰੱਖ ਕੇ ਬੜੇ ਨਾ ਲੋਕਾਂ ਨਾਲ ਲਾਵੇ ਨਾ ਨੱਕੇ, ਫਿਰ ਸਹੀ ਹੈ ਉੱਥੇ ਕਿੱਥੇ ਸਿਰ ਤੇ ਰੇਤੇ ਦਾ ਥੈਲਾ ਚੱਕ ਕੇ ਤੁਰੋ ਨਾ। ਇਹਨਾਂ ਨੂੰ ਕਿ ਅਸ਼ਵਨੀ ਸ਼ਰਮਾ ਐਂਡ ਜਾਖੜ ਪਾਰਟੀ ਨੂੰ ਕਿ ਜਾਓ, ਕਿੱਥੇ ਹੋ। ਸੋ ਇਸ ਲਈ ਕੋਈ ਧਿਰ ਵੀ ਧਰਾਤਲ ਤੇ ਨਜ਼ਰ ਨਹੀਂ ਆ ਰਹੀ।
ਲੋਕ ਆਪ ਹੀ, ਕੋਈ ਵਿਚਾਰਾ ਕਿਸੇ ਲਈ ਲੰਗਰ ਦਾ ਪ੍ਰਬੰਧ ਕਰਕੇ ਪਹੁੰਚ ਰਿਹਾ ਹੈ, ਕੋਈ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਿਹਾ ਹੈ ਨਾ, ਕੋਈ ਆਪਣੇ ਪੱਧਰ ਤੇ ਹੀ ਬੰਨ ਲਾ ਰਿਹਾ ਹੈ, ਕੋਈ ਆਪਣੇ ਪੱਧਰ ਤੇ ਹੀ ਮਿੱਟੀ ਢੋ ਰਿਹਾ ਹੈ। ਜੋ ਕੁਛ ਹੈ ਲੋਕ ਆਪਣੇ ਪੱਧਰ ਤੇ ਕਰ ਰਹੇ ਨੇ। ਸਰਕਾਰ ਜਾਂ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਦੀ ਕਿਤੇ ਕੋਈ ਮੌਜੂਦਗੀ ਨਜ਼ਰ ਨਹੀਂ ਆ ਰਹੀ ਤੇ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ ਔਰ ਅਜੇ ਵੀ ਖਤਰਾ ਮੰਡਰਾ ਰਿਹਾ। ਔਰ ਇਹਦੇ ਵਿੱਚ ਕੁਦਰਤੀ ਮੀਂਹ ਦੀ ਮਾਰ ਘੱਟ ਹੈ, ਮਨੁੱਖੀ ਤਕਨੀਕੀ ਖਾਮੀਆਂ, ਗਲਤੀਆਂ, ਕੋਤਾਹੀਆਂ ਦਾ ਪਹਿਲੂ ਵੱਡਾ ਜ਼ਿਆਦਾ ਜ਼ਿੰਮੇਵਾਰੀ ਹੈ। ਬਿਲਕੁਲ ਸਹੀ ਹੈ। ਗੱਲ ਤਾਂ ਇਹ ਹੈ ਨਾ ਵੀ ਊਂ ਤਾਂ ਕਹਿੰਦੇ ਰਹਿਣਾ, ਜੇ ਕਿਤੇ ਗਵਰਨਰ ਨਾਲ ਟਸਲ ਫਸ ਗਈ ਜਾਂ ਰਾਜਪਾਲ ਨਾਲ ਫਸ ਗਈ, ਅਸੀਂ ਜੀ 3 ਕਰੋੜ ਲੋਕਾਂ ਦੇ ਚੁਣੇ ਹੋਏ ਆ, ਸਾਡੀ ਸਰਕਾਰ ਪਿੰਡਾਂ 'ਚ ਚੱਲੂਗੀ। ਜਦੋਂ ਪਿੰਡ ਡੁੱਬੇ ਹੋਏ ਆ, ਲੋਕਾਂ ਨੂੰ ਤੁਹਾਡੀ ਸਹਾਇਤਾ ਦੀ ਲੋੜ ਆ, ਤੁਹਾਡੀ ਮਦਦ ਦੀ ਲੋੜ ਹੈ, ਪ੍ਰਸ਼ਾਸਨ ਨੂੰ, ਅਧਿਕਾਰੀਆਂ ਨੂੰ ਤੁਹਾਡੀ ਹੱਲਾਸ਼ੇਰੀ ਦੀ ਲੋੜ ਹੈ। ਕਿਉਂਕਿ ਜੇ ਤੁਸੀਂ ਜਾਓਗੇ ਤਾਂ ਉਹਨਾਂ ਤੇ ਦਬਾਅ ਬਣੂਗਾ, ਫੇਰ ਹੀ ਉਹ ਕੋਈ ਗੱਲ ਸੁਣਨਗੇ ਲੋਕਾਂ ਦੀ। ਜਾਂ ਹੁਣ ਤਾਂ ਚਲੋ ਪਾਣੀ 'ਚ ਬੈਠੇ ਨੇ ਲੋਕ, ਬਾਅਦ 'ਚ ਮੁਆਵਜ਼ੇ ਕਿਹੜਾ ਨਹੀਂ ਲੈਣੇ ਲੋਕਾਂ ਨੇ, ਸੜਕਾਂ ਕਿਹੜਾ ਨਹੀਂ ਬਣਾਉਣੀਆਂ, ਸਕੂਲ ਕਿਹੜਾ ਨਹੀਂ ਬਣਾਉਣੇ। ਸੋ ਉਹਨਾਂ ਨੂੰ ਪਤਾ ਵੀ ਜੇ ਮੁੱਖ ਮੰਤਰੀ ਹੈ ਨਹੀਂ, ਮੰਤਰੀ ਹੈ ਨਹੀਂ, ਆਪਾਂ ਕੀ ਲੈਣਾ। ਸੋ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਚੀਜ਼ ਦੇ ਵਿੱਚ ਤੁਸੀਂ ਟਵੀਟ ਕਰਤਾ ਤੇ ਵੇਲਾ ਸਰਜੂ। ਕਈ ਵਾਰੀ ਜ਼ਮੀਨ ਤੇ ਉਤਰ ਕੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਕਾਂਗਰਸੀਆਂ ਦੀ ਤੁਸੀਂ ਕੱਲ ਪਰਸੋਂ ਹੀ ਗੱਲ ਦੱਸੀ ਸੀ ਵੀ ਦਿੱਲੀ ਦਰਬਾਰ ਦੇ ਵਿੱਚ ਉੱਥੇ ਨਨੌਤ ਕਰ ਰਹੇ ਨੇ। ਕੁਰਸੀ ਚਾਹੀਦੀ ਹੈ, ਪਰ ਜਿਹੜੇ ਲੋਕਾਂ ਕੋਲੋਂ ਕੁਰਸੀ ਹਾਸਲ ਕਰਨੀ ਹੈ ਉਹ ਲੋਕ ਡੁੱਬ ਰਹੇ ਨੇ। ਭਾਜਪਾਈਆਂ ਦਾ ਹਾਲ, ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਤੁਸੀਂ ਦੱਸ ਹੀ ਦਿੱਤਾ।